ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਦੇਖੋ, ਅੱਜ ਨਾਨਕਸ਼ਾਹੀ ਕੈਲੰਡਰ ਮੁਤਾਬਕ ਔਰ ਜਿਹੜੇ ਅਸੀਂ ਦੋਨੋਂ ਹੀ 12 ਮਾਘ ਔਰ ਤੁਖਾਰੀ ਮਾਝ ਤੇ ਤੁਖਾਰੀ ਉਹਨਾਂ ਮੁਤਾਬਕ ਉਹਨਾਂ ਦੇ ਦੋ ਜਿਹੜੇ ਨੇ ਡਿਫਰੈਂਟ ਵਰਜ਼ਨਸ ਨੇ। ਔਰ ਅੱਜ ਮਹੀਨੇ ਦੀ ਸ਼ੁਰੂਆਤੀ ਦਿਨ ਵਾਲੀ ਗੱਲ ਹੈ ਜੀ। ਪਤਾ ਨਹੀਂ ਸੰਗਰਾਂਦ ਸ਼ਬਦ ਜ਼ਿਆਦਾ ਇਸਤੇਮਾਲ ਸ਼ੁਰੂ ਹੋ ਗਿਆ, ਆਇਆ ਤਾਂ ਸੰਕ੍ਰਾਂਤੀ ਤੋਂ ਹੈ, ਲੇਕਿਨ ਮੈਂ ਸਮਝਦਾ ਵੀ ਇਸ ਨੂੰ ਜਦੋਂ ਅਸੀਂ ਸ਼ੁਭ ਦਿਹਾੜਾ ਕੇ ਕਹਿਣਗੇ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ ਤੇ ਫਿਰ ਅਸੀਂ ਸ਼ੁਭ ਅਸ਼ੁਭ 'ਚ ਚਲੇ ਜਾਂਦੇ ਹਾਂ। ਪਰ ਮੈਂ ਸਮਝਦਾ ਵੀ ਸਾਨੂੰ ਇਸ ਨੂੰ ਕਿਉਂਕਿ ਗੁਰਬਾਣੀ ਦੇ ਆਧਾਰ ਦੇ ਉੱਤੇ ਹੀ ਅਸੀਂ ਗੱਲ ਕਰਦੇ ਹਾਂ ਕਿ ਇਸ ਮਹੀਨੇ ਦੀ ਸ਼ੁਰੂਆਤ ਹੈ ਔਰ ਜ਼ਾਹਰ ਹੈ ਗੁਰੂ ਸਾਹਿਬਾਨ ਨੇ ਮਹੀਨਿਆਂ ਦਿਨਾਂ ਰੁੱਤਾਂ ਉਹਨਾਂ ਸਾਰਿਆਂ ਨੂੰ ਆਧਾਰ ਬਣਾ ਕੇ ਨਿਰੰਕਾਰ ਦੀ ਸਿਫਤ ਸਲਾਹ ਕੀਤੀ ਹੈ। ਅਸੀਂ ਅੱਜ ਦੇ ਵਿਚਾਰ 'ਚ ਜਿਹੜਾ 12 ਮਾਹ ਤੁਖਾਰੀ ਰਾਗ ਗੁਰੂ ਨਾਨਕ ਸਾਹਿਬ ਦਾ ਉਸ ਦੇ ਵਿਚਾਰ ਵੀ ਕਰਾਂਗੇ ਜੀ। 1931 ਦੇ ਵਿੱਚ ਅੱਜ ਦੇ ਦਿਨ ਗੁਰੂ ਰਾਮਦਾਸ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਹੁਣ ਤਾਂ ਖੈਰ ਉਸ ਦੇ ਐਡਜੋਇਨਿੰਗ ਅਕਾਲ ਰੈਸਟ ਹਾਊਸ ਔਰ ਮਾਤਾ ਗੁਜਰੀ ਨਿਵਾਸ ਔਰ ਕੁਛ ਹੋਰ ਵੀ ਪਿੱਛੇ ਉਹਨਾਂ ਨੇ ਕਾਫੀ ਕੁਛ ਬਣਾਇਆ, ਲੇਕਿਨ ਇੱਕ ਪੀਰੀਅਡ ਸੀ ਕਿ ਗੁਰੂ ਰਾਮਦਾਸ ਸਰਾਂ ਜਿਹੜੀ ਕਿ ਬੜੇ ਇੱਕ ਚੰਗੇ ਆਰਕੀਟੈਕਟ ਦੇ ਨਕਸ਼ੇ ਦੇ ਥੱਲੇ ਬਣੀ ਔਰ ਬੜੀ ਅੱਛੀ ਉਹਦੇ 'ਚ ਬੜੀ ਕਾਫੀ ਕੈਪੈਸਿਟੀ ਵੀ ਸੀ। ਇਹ 1931 ਦੇ ਵਿੱਚ ਜਿਹੜੀ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਇਹ ਬੜਾ ਵੱਡਾ ਸੀ ਉਸ ਵੇਲੇ ਕਿ ਭਾਈ ਜਿਹੜੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਦਰਬਾਰ ਸਾਹਿਬ ਦੇ ਆਉਂਦੇ ਨੇ ਯਾਤਰੀ ਉਹਨਾਂ ਦੇ ਲਈ ਕਈ ਸੌ ਕਮਰਿਆਂ ਵਾਲਾ ਇਹ ਨਿਵਾਸ ਜਿਹੜਾ ਹੈ ਉਹ ਅੱਜ ਤੱਕ ਵੀ ਬੜਾ ਪਾਏਦਾਰ ਹੈ। ਉਹਦੇ ਕਮਰੇ ਬੜੇ ਮਜ਼ਬੂਤ ਔਰ ਛੱਤਾਂ ਉੱਚੀਆਂ ਔਰ ਈਵਨ ਗਰਮੀ ਹੁੰਦੀ ਹੈ ਜਿਹਨਾਂ ਮਹੀਨਿਆਂ 'ਚ ਪੰਜਾਬ ਦਾ ਕਲਾਈਮੇਟ ਗਰਮ ਹੈ ਜੀ, ਉਦੋਂ ਵੀ ਤੁਸੀਂ ਭਾਵੇਂ ਪੱਖੇ ਵੀ ਲੱਗੇ ਹੁੰਦੇ ਸੀ, ਲੱਖੇ ਸ਼ਾਇਦ ਬਾਅਦ 'ਚ ਲੱਗੇ ਹੋਣਗੇ, ਲੇਕਿਨ ਇਹ ਜਿਹੜਾ ਹੈ ਕਾਫੀ ਕੰਫਰਟੇਬਲ ਹੁੰਦਾ ਸੀ। 1947 ਦੇ ਵਿੱਚ ਰੈੱਡ ਕਲਿਫ ਅਵਾਰਡ ਜਿਹਨੇ ਪੰਜਾਬ ਦੀ ਬਾਉਂਡਰੀ ਡਿਸਾਈਡ ਕੀਤੀ। ਹੁਣ ਬਹੁਤ ਸਾਰਿਆਂ ਨੂੰ ਲੱਗੇਗਾ ਕਿ ਵੀ 15 ਅਗਸਤ ਦਾ ਲੰਘ ਗਿਆ ਔਰ ਉਸ ਦਿਨ ਹੀ ਭਾਰਤ ਪਾਕਿਸਤਾਨ ਵੰਡਿਆ, ਅੱਜ ਅਸੀਂ 17 ਅਗਸਤ ਕਿਉਂ ਚੁਣਿਆ ਰੈੱਡ ਕਲਿਫ ਅਵਾਰਡ ਦੇ ਲਈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 17 ਅਗਸਤ ਪੰਜਾਬ ਦੇ ਹਵਾਲੇ ਨਾਲ ਜਿਹੜਾ ਪਾਕਿਸਤਾਨੀ ਪੰਜਾਬ ਔਰ ਸਿੱਖ ਹੋਮਲੈਂਡ ਇਸ ਦਾ ਬਾਉਂਡਰੀ ਜਾਂ ਬਾਰਡਰ 17 ਅਗਸਤ ਨੂੰ ਡਿਸਾਈਡ ਹੋਇਆ। ਇਹੀ ਕਾਰਨ ਸੀ ਕਿ ਈਵਨ ਜ਼ਿਲ੍ਹਾ ਗੁਰਦਾਸਪੁਰ ਸਾਰੇ ਦਾ ਸਾਰਾ ਜਿਹੜਾ ਹੈ ਇਹ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਰੈੱਡ ਕਲਿਫ ਅਵਾਰਡ ਮੁੱਢਲੇ ਤੌਰ ਤੇ। ਔਰ ਉਹਨਾਂ ਦੇ ਆਫਿਸ ਡਿਪਟੀ ਕਮਿਸ਼ਨਰਸ ਦੇ ਜਿਹੜੀ ਪਲੈਕ ਲੱਗੀ ਹੋਈ ਹੈ, ਜਿਹੜੇ ਪਾਕਿਸਤਾਨ ਦਾ ਨੋਮੀਨੇਟਡ ਡਿਪਟੀ ਕਮਿਸ਼ਨਰ 17 ਅਗਸਤ ਤੱਕ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਸੀ। ਬਾਅਦ ਦੇ ਵਿੱਚ ਇਹ ਤਬਦੀਲੀ ਮਾਊਂਟ ਬੈਟਨ ਦੀ ਇੰਟਰਫੀਅਰੈਂਸ ਨਾਲ ਜਾਂ ਇਨਸਾਈਡ ਕੀ ਚੱਲਿਆ, ਫਿਰ ਇਹਨਾਂ ਨੇ ਕੁਝ ਤਹਿਸੀਲਾਂ ਸ਼ਕਰਗੜ੍ਹ ਗੁਰਦਾਸਪੁਰ ਜ਼ਿਲ੍ਹੇ ਦੀ ਉਧਰ ਤੋਰੀ, ਜਿਹੜੀ ਪੱਟੀ ਤਹਿਸੀਲ ਜ਼ਿਲ੍ਹਾ ਲਾਹੌਰ ਦੀ ਸੀ ਉਹ ਇੱਧਰ ਆਈ। ਸੋ ਜਿਹੜਾ ਗੁਰਦਾਸਪੁਰ ਵਾਲਿਆਂ ਦੇ ਲਈ ਜਿਹੜਾ ਦਿਨ ਹੈ ਔਰ ਇਹਦੇ ਤੇ ਈਵਨ ਰਾਈਟ ਅਪ ਵੀ ਸੀ ਟ੍ਰਿਬਿਊਨ 'ਚ ਸੀ ਕਿ ਵੀ ਬਹੁਤਿਆਂ ਨੂੰ ਇਹ ਭੁੱਲਿਆ ਹੋਇਆ ਕਿ ਵੀ ਇਹ ਹਿਸਟਰੀ ਹੋਰ ਹੁੰਦੀ ਜੇ ਉਹ ਸਾਰੇ ਹਵਾਲੇ ਨਾਲ ਗੁਰਦਾਸਪੁਰ ਜਿਹੜਾ ਹੈ ਉਹ ਦੂਸਰੇ ਪਾਸੇ ਹੁੰਦਾ, ਉਸ ਕਸ਼ਮੀਰ ਤੱਕ ਕੋਈ ਰੋਡ ਨਹੀਂ ਸੀ ਲੱਗਦੀ ਔਰ ਫਿਰ ਜਿਹੜਾ ਹੈ ਉਹ ਸਾਰਾ ਕੀ ਪਾਰਟ ਹੁੰਦਾ ਸਾਰਾ। ਉਹਨੇ ਇੱਕ ਨੇ ਇਹ ਵੀ ਕਿਹਾ ਕਿ ਜੀ ਉਹਨੇ ਰੈੱਡ ਕਲਿਫ ਨੇ ਕਿਹਾ ਜੀ ਜੇ ਗੁਰਦਾਸਪੁਰ ਉੱਧਰ ਜਾਂਦਾ ਤਾਂ ਨਕਸ਼ਾ ਸੋਹਣਾ ਨਹੀਂ ਲੱਗੇਗਾ ਐਨਕ ਦੀ। ਪਰ ਮੈਂ ਸੋਚਦਾ ਹਾਂ ਕਿ ਵੀ ਇਹਨਾਂ ਨੇ ਕਿਵੇਂ ਗੋਰਿਆਂ ਨੇ ਉੱਥੇ ਇਨਸਾਨੀ ਜ਼ਿੰਦਗੀਆਂ ਨੂੰ ਕਿਵੇਂ ਇੱਕ ਵੈਜੀਟੇਬਲ ਵੀ ਨਹੀਂ ਸਮਝਿਆ, ਜਿੱਧਰ ਮਰਜ਼ੀ ਕਿਸੇ ਨੇ। ਔਰ ਜਿਹੜਾ ਰੈੱਡ ਕਲਿਫ ਜਿਹਨੇ ਡਰਾ ਕੀਤਾ ਉਹ ਕਦੇ ਆਇਆ ਵੀ ਨਹੀਂ ਸੀ ਹੋਇਆ ਇੰਡੀਆ, ਉਹ ਪੰਜਾਬ ਨਹੀਂ, ਉਹਨੂੰ ਪਤਾ ਵੀ ਨਹੀਂ ਸੀ, ਉਹਨੇ ਨਕਸ਼ਾ ਵਿਛਾ ਲਿਆ, ਦੇਖ ਲਿਆ ਵੀ ਕੀ ਹੈ। ਔਰ ਇਸੇ ਤਰ੍ਹਾਂ ਜਦੋਂ ਅੱਜ ਅਸੀਂ ਉਸ ਟ੍ਰੈਜਡੀ ਦੀ ਗੱਲ ਕਰਦੇ ਹਾਂ, ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਇੱਕ ਵੱਡਾ ਸਵਾਲ ਜਿਹੜਾ ਪੁੱਛਿਆ ਜਾਂਦਾ ਅਕਸਰ ਕਿ ਜੀ ਜੋ 47 ਦੇ ਵਿੱਚ ਹੋਇਆ ਦੋਵੇਂ ਪਾਸੇ, ਔਰ ਉਹਦੇ 'ਚ ਮੈਂ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਦਿੰਦਾ, ਇੱਕ ਪਾਗਲਪਨ ਦੋਨਾਂ ਪਾਸਿਆਂ ਨੇ ਦਿਖਾਇਆ, ਪਰ ਉਹਦੇ 'ਚ ਇੱਕ ਕਾਂਗਰਸ ਦਾ ਜਾਂ ਹਿੰਦੂ ਕਾਂਗਰਸ ਦਾ ਤਾਂ ਰੋਲ ਹੈ ਹੀ ਹੈ, ਪਰ ਅੰਗਰੇਜ਼ ਪਹਿਲਾਂ ਤਾਂ ਉਹਨਾਂ ਨੇ 1948 'ਚ ਜਾਣ ਦਾ ਸੀ, ਫਿਰ ਇੱਕ ਸਾਲ ਅਰਲੀਅਰ ਕਰ ਲਿਆ। ਹੁਣ ਇਹੀ ਲੋਕ ਜਿਹੜੇ ਲੋਕ ਕੱਟ ਕਟਾ ਕੇ ਵੱਢ ਵਢਾ ਕੇ ਇੱਧਰੋਂ ਉੱਧਰ ਗਏ, ਉੱਧਰੋਂ ਇੱਧਰ ਆਏ, ਇਹੀ ਟਰਾਂਸਫਰ ਆਫ ਪਾਪੂਲੇਸ਼ਨ ਹੀ ਜੇ ਕਰਨਾ ਸੀ
ਤੇ ਪੀਸਫੁਲੀ ਕਿਉਂ ਨਹੀਂ ਸੀ ਹੋ ਸਕਦਾ? ਟ੍ਰਾਂਸਫਰ ਆਫ ਪ੍ਰਾਪਰਟੀ ਪੀਸ ਬਾਅਦ ਵਿੱਚ ਤਾਂ ਹੋਇਆ ਕਿ ਜੀ ਇਧਰਲੀ ਜਿਹੜੀ ਉਧਰੋਂ ਆਏ ਉਹ ਆਪਣੀ ਦੱਸੋ ਤੁਹਾਡੀ ਕੀ ਜਾਇਦਾਦ ਸੀ, ਇੱਥੇ ਤੁਹਾਡੀ ਅਲਾਟਮੈਂਟ ਹੋਈ, ਇੱਥੋਂ ਵਾਲਿਆਂ ਦੇ ਗਿਆ ਦੇ ਘਰ ਉੱਥੋਂ ਆਇਆਂ ਨੇ ਸਾਂਭੇ, ਉੱਥੋਂ ਵਾਲਿਆਂ ਦੇ ਇੱਥੋਂ ਗਿਆ ਨੇ ਸਾਂਭੇ। ਹੁਣ ਇਹੀ ਪਾਰਟ ਜੇ ਅੰਗਰੇਜ਼ ਜਿਹੜਾ ਹੈ ਜਿਹਦੇ ਕੋਲ ਪਾਵਰ ਸੀ, ਫੋਰਸ ਸੀ, ਔਰ ਇਸ ਗੱਲ ਦੇ ਲਈ ਈਵਨ ਕਾਇਦੇ ਆਜ਼ਮ ਨੇ ਇਸ ਬਾਰੇ ਆਪਣੀ ਜਿਹੜੀ ਹੈ ਰਜ਼ਾਮੰਦੀ ਦਿਖਾਈ ਸੀ ਕਿ ਵੀ ਤੁਸੀਂ ਕਰ ਲਓ ਟ੍ਰਾਂਸਫਰ ਆਫ ਪਾਵਰ, ਪਰ ਨਾ ਕਾਂਗਰਸ ਦੀ ਸਿੰਸੈਰਿਟੀ ਸੀ, ਉਹ ਇਸ ਕਿਸਮ ਦੀ ਇੱਕ ਬਿਟਰਨੈਸ ਕ੍ਰੀਏਟ ਕਰ ਦੇਣਾ ਚਾਹੁੰਦੇ ਸੀ ਔਰ ਅੰਗਰੇਜ਼ ਕਾਹਲੀ 'ਚ ਭੱਜੇ ਜਾਂਦੇ ਸੀ। ਸੋ ਰੈਡਕਲਿਫ ਅਵਾਰਡ ਵੀ ਇਸ ਕਿਸਮ ਦੀ ਜਿਹੜੀ ਹੈ ਮਾਨਸਿਕਤਾ 'ਚੋਂ ਨਿਕਲੇ ਔਰ ਉਹਦੇ 'ਚ ਕੌਣ ਕੀ ਰੋਲ ਪਲੇ ਕਰ ਰਿਹਾ ਸੀ, ਮਾਊਂਟ ਬੈਟਨ ਕੀ ਕਰ ਰਿਹਾ ਸੀ, ਉਹਦੀ ਘਰਵਾਲੀ ਐਡਵੀਨਾ ਦੇ ਨਹਿਰੂ ਨਾਲ ਸੰਬੰਧਾਂ ਬਾਰੇ ਤਾਂ ਹੁਣ ਇੱਕ ਪਬਲਿਕ ਜਿਹੜੀ ਹੈ ਉਹ ਨੌਲੇਜ ਹੈ। ਉਹਨਾਂ ਦੇ ਤਾਂ ਲੈਟਰਸ ਵੀ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਸ ਵੇਲੇ ਉਹਨਾਂ ਦਾ ਇੱਕ ਆਪਣਾ ਸੀ। ਇਸ ਸਭ ਨੇ ਕਿਵੇਂ ਇਨਫਲੂਐਂਸ ਕੀਤਾ ਸਾਰੇ ਪਾਰਟ ਨੂੰ। ਸੋ ਅੱਜ ਦੇ ਦਿਨ ਜਿਹੜਾ ਹੈ ਰੈਡਕਲਿਫ ਅਵਾਰਡ ਦਿੱਤਾ ਗਿਆ। 1994 ਚ ਪ੍ਰਿੰਸੀਪਲ ਸਤਬੀਰ ਸਿੰਘ ਜਿਹੜੇ ਬਹੁਤ ਵੱਡੇ ਸਕਾਲਰ ਹੋਏ, ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ, ਸ਼ਾਇਦ 22-23 ਕਿਤਾਬਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਬਲਿਸ਼ ਕੀਤੀਆਂ, ਉਹਨਾਂ ਦੀ ਮੌਤ ਹੋਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1787 ਚ ਪਹਿਲੀ ਵਾਰ ਬੁਡਾਪੈਸਟ ਹੰਗਰੀ ਦੇ ਵਿੱਚ ਯਹੂਦੀਆਂ ਨੂੰ ਇਹ ਅਲਾਉ ਕੀਤਾ ਗਿਆ ਕਿ ਉਹ ਗਰੁੱਪਸ ਦੇ ਵਿੱਚ ਪ੍ਰੇਅਰ ਕਰ ਸਕਦੇ ਨੇ। ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਕੌਮ ਨੇ ਆਪਣਾ ਘਰ ਬਣਾਇਆ ਹੈ ਔਰ ਕਿਵੇਂ ਦੁਨੀਆ ਨੂੰ ਅੱਜ ਟਰਮਸ ਡਿਕਟੇਟ ਕਰਦੇ ਨੇ, ਪਰ ਜਦੋਂ ਤੁਸੀਂ ਬੇਘਰੇ ਹੁੰਦੇ ਹੋ, ਤੁਹਾਡੇ ਧਾਰਮਿਕ, ਤੁਹਾਡੇ ਸਿਆਸੀ, ਤੁਹਾਡੇ ਆਰਥਿਕ ਕੁਝ ਵੀ ਤੁਹਾਡੇ ਕੋਲ ਨਹੀਂ ਹੁੰਦਾ, ਤੁਹਾਨੂੰ ਜਿਹੜਾ ਉਹ ਹਰ ਥਾਂ ਤੇ ਜ਼ਲੀਲ ਕੀਤਾ ਜਾਂਦਾ। ਸੋ ਇਹਨਾਂ ਦਾ ਜਿਹੜਾ ਇਹੋ ਜਿਹਾ ਹੀ ਹਾਲ ਸੀ ਯੂਰਪ ਦੇ ਵਿੱਚ ਵੀ, ਕੱਲਾ ਹਿਟਲਰ ਨੇ ਨਹੀਂ ਕੀਤਾ ਹੈ। 1836 ਚ ਬ੍ਰਿਟਿਸ਼ ਪਾਰਲੀਮੈਂਟ ਨੇ ਪਹਿਲੀ ਵਾਰ ਇਹ ਪਾਸ ਕੀਤਾ ਔਰ ਐਕਸੈਪਟ ਕੀਤਾ ਕਿ ਜਨਮ, ਵਿਆਹ ਔਰ ਮੌਤ ਇਹ ਪ੍ਰੋਪਰਲੀ ਰਜਿਸਟਰ ਹੋਣੀਆਂ ਚਾਹੀਦੀਆਂ ਨੇ। 1846 ਦੇ ਵਿੱਚ ਯੂਐਸ ਫਲੀਟ ਆਫਿਸਰ ਰਾਬਰਟ ਸਟਾਕਟਨ ਨੇ ਕੈਲੀਫੋਰਨੀਆ ਦੇ ਉੱਤੇ ਧਾਵਾ ਬੋਲ ਕੇ ਕੈਲੀਫੋਰਨੀਆ ਨੂੰ ਅਮਰੀਕਾ ਦਾ ਹਿੱਸਾ ਬਣਾਇਆ। ਪਹਿਲੀ ਵਾਰੀ 에ਅਰ ਮੇਲ ਜਿਹੜੀ ਹੈ ਬੈਲੂਨ ਰਾਹੀਂ ਲਫੈਤ ਇੰਡੀਆਨਾ ਤੋਂ 1859 ਦੇ ਵਿੱਚ, ਹੁਣ ਜਹਾਜ਼ਾਂ 'ਚ ਨਹੀਂ ਸੀ ਮੇਲ ਜਾਂਦੀ, 에ਅਰ ਬੈਲੂਨ ਉਹਦੇ 'ਚ ਭੇਜੀ ਗਈ ਸੀ ਜੀ। 1869 ਦੇ ਵਿੱਚ ਪਹਿਲੀ ਇੰਟਰਨੈਸ਼ਨਲ ਬੋਟ ਰੇਸ ਥੇਮਸ ਰਿਵਰ ਦੇ ਉੱਤੇ ਹੋਈ ਇੰਗਲੈਂਡ ਦੇ ਵਿੱਚ, ਔਰ ਆਕਸਫੋਰਡ ਨੇ ਹਾਰਵਰਡ ਯੂਨੀਵਰਸਿਟੀ ਨੂੰ ਡਿਫੀਟ ਕੀਤਾ। ਇਲੈਕਟ੍ਰਿਕ ਸੈਲਫ ਸਟਾਰਟਰ ਆਟੋਮੋਬਾਈਲ ਦੇ 1891 ਦੇ ਵਿੱਚ ਪਹਿਲਾ ਪੇਟੈਂਟ ਲਿਆ ਔਰ 1985 ਚ ਰਾਜੀਵ ਲੌਂਗੋਵਾਲ ਅਕੋਰਡ ਤੋਂ ਬਾਅਦ ਇਹ ਦੇਖਦੇ ਹਾਂ ਕਿ ਹੁਣ ਅਕਾਲੀਆਂ ਨੂੰ ਪਾਵਰ ਦੇਣੀ ਹੈ। ਰਾਜੀਵ ਗਾਂਧੀ ਨੇ ਅੱਜ ਦੇ ਦਿਨ 1985 ਚ ਚੋਣਾਂ ਜਿਹੜੀਆਂ ਨੇ ਉਹ ਅਨਾਉਂਸ ਕੀਤੀਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਮੈਂ ਪਹਿਲੇ ਦੱਸਿਆ ਵੀ ਅਸੀਂ 12ਵਾਂ ਤੁਖਾਰੀ ਚੋਂ ਸ਼ਬਦ ਜਿਹੜਾ ਇਸ ਮਹੀਨੇ ਪਰਥਾਇਓ ਚੁਣਦੇ, ਕਿਉਂਕਿ 12ਵਾਂ ਬਾਅਦ ਅਕਸਰ ਬਹੁਤਿਆਂ ਨੂੰ ਤਾਂ ਜ਼ਬਾਨੀ ਯਾਦ ਹੈ, ਉਹੀ ਭਾਦੋਏ ਪਰਮ ਭੁਲਾਣੀਆਂ ਦੂਜਾ ਲੱਗਾ ਇਹ ਜੀ, ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇ। ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਤੁਖਾਰੀ ਦੇ ਵਿੱਚ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਓਵਰਆਲ ਮੌਸਮ, ਉਸ ਧਰਤੀ ਦੇ ਉੱਤੇ ਕੀ ਬਾਕੀ ਜੀਵ ਜੰਤੂ ਨੇ, ਕੁਦਰਤ ਤੇ ਇਨਸਾਨੀ ਮਨ ਦੇ ਵਿੱਚ ਆ ਰਹੀਆਂ ਤਬਦੀਲੀਆਂ, ਰੱਬ ਨਾਲ ਵਿਛੜਨਾ ਤੇ ਰੱਬ ਨਾਲ ਜੁੜਨਾ, ਇਹਨੂੰ ਬਹੁਤ ਖੂਬਸੂਰਤ ਅੰਦਾਜ਼ 'ਚ ਗੁਰੂ ਸਾਹਿਬ ਨੇ ਬਿਆਨ ਕੀਤਾ। ਸੋ ਗੁਰੂ ਸਾਹਿਬ ਦਾ 12ਵਾਂ ਤੁਖਾਰੀ 'ਚ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਹੈ, ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ, ਬਰਸੈ ਨਿਸ ਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯੋ ਚਵੈ ਬਬੀਹਾ ਬੋਲੇ, ਭੁਯੰਗਮ ਫਿਰਹਿ ਡਸੰਤੇ, ਮੱਛਰ ਡੰਗ ਸਾਇਰ ਪਰ ਸੁਪਰ, ਬਿਨ ਹਰ ਕਿਉਂ ਸੁਖ ਪਾਈਐ, ਨਾਨਕ ਪੂਛ ਚਲੋ ਗੁਰੂ ਆਪਣੇ, ਜੈ ਪ੍ਰਭ ਤੈ ਹੀ ਜਾਈਏ ਜੀ। ਹੁਣ ਇਹਦੇ 'ਚ ਵੀ ਜਿਹੜਾ ਅਲੰਕਾਰ ਹੈ ਉਹ ਜੋਬਨਵੰਤੀ ਖੂਬਸੂਰਤ ਇਸਤਰੀ ਜਿਹੜੀ ਕਿ ਆਪਣੇ ਪਿਆਰੇ ਪ੍ਰੀਤਮ ਤੋਂ ਵਿਛੜੀ ਹੈ, ਉਸ ਮਹੀਨੇ ਦੇ ਵਿੱਚ ਤਬਦੀਲੀ ਹੋ ਰਹੀ ਹੈ। ਸਾਵਣ ਸਰਸੀ ਕਾਮਣੀ ਅਸੀਂ ਪਿਛਲੇ ਮਹੀਨੇ 'ਚ ਵੀ ਦੇਖਿਆ, ਕਿਉਂਕਿ ਪੰਜਾਬ ਦੇ ਬਲਦੇ ਥਲਾਂ ਦੇ ਅੰਦਰ ਜਿਹੜੇ ਸਾਵਣ ਭਾਦੋ ਦੀ ਮੌਨਸੂਨ ਹੈ, ਸਾਵਣ ਦੀ ਝੜੀ,
ਉਹ ਇੱਕ ਠੰਡਕ ਲੈ ਕੇ ਆਉਂਦੀ ਹੈ। ਜੀ ਮੀਂਹ ਵਰਦਾ ਹੈ, ਔਰ ਜਦੋਂ ਮੀਂਹ ਵਰਦਾ ਹੈ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਚਾਰ ਚਫੇਰੇ ਇੱਕ ਚਾਹ ਹੁੰਦਾ ਹੈ, ਪਾਣੀ ਹੈ, ਮੋਰ ਨੇ, ਔਰ ਫਿਰ ਉਹਦੇ ਨਾਲ ਇੱਕ ਉਲਾਸ ਹੈ, ਹੁਲਾਸ ਹੈ। ਮੀਆਂ ਦੇ ਵਿੱਚ ਕੋਈ ਕੰਮ ਵੀ ਨਹੀਂ ਸਨ ਹੁੰਦੇ, ਸੋ ਘਰਾਂ ਦੇ ਵਿੱਚ ਹੀ ਜਿਹੜਾ ਪਰਿਵਾਰ ਇਕੱਠਾ ਹੈ, ਫਿਰ ਉਹ ਪੂੜੇ ਹੋਣ, ਉਹ ਖੀਰਾਂ ਹੋਣ, ਉਹ ਕੋਈ ਹੋਰ ਹੋਣ, ਇਹ ਸਾਵਣ ਭਾਦੋ ਦਾ ਇੱਕ ਆਪਣਾ ਜਿਹੜਾ ਕਲਚਰ ਹੈ। ਸੋ ਗੁਰੂ ਸਾਹਿਬ ਨੇ ਉਸ ਬਾਲੀ ਗੁਰੂ ਸਾਹਿਬ ਨੇ ਸ਼ਬਦ ਕਿ ਨੌਜਵਾਨ ਇਸਤਰੀ, ਨੌਜਵਾਨ ਬੱਚੀ ਜਿਹੜੀ ਕਿ ਵਿਛੋੜੇ 'ਚ ਹੈ ਆਪਣੇ ਪਿਆਰੇ ਤੋਂ, ਪਤੀ ਤੋਂ, ਜੀ ਉਸ ਨੂੰ ਆਧਾਰ ਬਣਾ ਕੇ ਭਾਦੋ ਭਰਮ ਭੁੱਲੀ ਭਰ ਜੋਬਨ ਪਛਤਾਣੀ, ਕਿ ਜਿਵੇਂ ਕਈ ਵਾਰ ਇਸਤਰੀ ਦੇ ਅੰਦਰ ਜੇ ਉਹ ਪਤੀ ਨੂੰ ਨਾਰਾਜ਼ ਕਰ ਲਏ ਜਾਂ ਪਤੀ ਨਾਰਾਜ਼ ਹੋ ਜਾਏ ਤੇ ਉਸ ਦੇ ਵਿੱਚ ਪਛਤਾਵਾ ਹੁੰਦਾ ਹੈ ਕਿ ਵੀ ਮੈਂ ਕੀ ਕਮਜ਼ੋਰੀਆਂ ਕੀਤੀਆਂ, ਜੇ ਮੈਂ ਇਹੋ ਨਾ ਕਰਦੀ ਤੇ ਫਿਰ ਮੇਰਾ ਪਤੀ ਮੇਰੇ ਨਾਲ ਨਾਰਾਜ਼ ਨਾ ਹੁੰਦਾ, ਅੱਜ ਅਸੀਂ ਇਕੱਠੇ ਹੁੰਦੇ, ਇਹ ਵਿਥ ਨਾ ਹੁੰਦੀ ਸਾਵਣ ਭਾਦੋ 'ਚ। ਤੇ ਇਸੇ ਤਰ੍ਹਾਂ ਰੂਹ ਰੂਪੀ ਜਿਹੜੀ ਬਾਲ ਹੈ, ਰੂਹ ਰੂਪੀ ਪਤਨੀ ਹੈ, ਉਹ ਪਤੀ ਪਰਮੇਸ਼ਰ ਨੂੰ, ਨਿਰੰਕਾਰ ਨੂੰ, ਉਸ ਤੋਂ ਜਦੋਂ ਵਿਥ ਪੈਂਦੀ ਹੈ, ਉਸ ਤੋਂ ਵਿਛੋੜਾ ਹੁੰਦਾ ਹੈ, ਤੇ ਉਸ ਨੂੰ ਚਿਤਵਦਿਆਂ ਇਹ ਕਹਿੰਦੀ ਹੈ ਕਿ ਮੈਂ ਭਰਮ ਦੇ ਵਿੱਚ ਭੁੱਲੀ, ਹੁਣ ਮੈਂ ਪਛਤਾਉਂਦੀ ਹਾਂ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ। ਚਾਰ ਚਫੇਰੇ ਜਲ ਥਲ ਹੋਇਆ ਹੈ, ਚਾਰ ਚਫੇਰੇ ਨੀਰ ਪਾਣੀ ਭਰਿਆ ਹੋਇਆ ਹੈ, ਰੁੱਤ ਵਰਸ ਰਹੀ ਹੈ, ਰੁੱਤ ਦੇ ਵਿੱਚ ਸਰਾਸੇ, ਰੁੱਤ ਇੱਕ ਰੰਗ ਭਰੀ ਹੈ, ਪਰ ਮੈਂ ਬੇਰੰਗੀ ਹਾਂ, ਮੈਂ ਇਕੱਲ ਦੇ ਵਿੱਚ ਹਾਂ। ਬਰਸੈ ਨਿਸ ਕਾਲੀ ਕਿਉਂ ਸੁਖ ਬਾਲੀ। ਨਿਸ ਰਾਤ ਨੂੰ ਵੀ ਜਿਹੜੀ ਬਾਰਿਸ਼ ਹੈ, ਕਾਲੀ ਬੋੜੀ ਮੀਂਹ ਜਿਹੜਾ ਬੜੀ ਜ਼ੋਰਦਾਰ ਵਸ ਰਿਹਾ ਹੈ, ਤੇ ਮੈਨੂੰ ਕਿਵੇਂ ਸੁੱਖ ਮਿਲੇ ਇਹਨਾਂ ਪਲਾਂ ਦੇ ਵਿੱਚ ਆਪਣੇ ਪਿਆਰੇ ਤੋਂ ਵਿਛੜ ਕੇ। ਦਾਦਰ ਮੋਰ ਲਵੰਤੇ, ਦਾਦਰ ਕਹਿੰਦੇ ਨੇ ਡੱਡੂਆਂ ਨੂੰ। ਇਹ ਚਾਰ ਚਫੇਰੇ ਡੱਡੂ ਜਿਹੜੇ ਨੇ ਟਰੈਂ ਕਰ ਰਹੇ ਨੇ, ਔਰ ਇੱਕਦਮ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਤੇ ਇੱਕਦਮ ਉਹ ਸਾਰਾ ਤੁਹਾਡੇ ਸਾਹਮਣੇ ਜਿਹੜਾ ਸੀਨ ਸਾਹਮਣੇ ਆ ਜਾਂਦਾ। ਇੱਕ ਪਾਸੇ ਡੱਡੂ ਚਾਰ ਚਫੇਰੇ ਘੁੰਮ ਰਹੇ ਨੇ, ਮੋਰ ਲਵੰਤੇ, ਮੋਰ ਜਿਹੜੇ ਨੇ ਉਹ ਪਹਿਲਾਂ ਪਾ ਰਹੇ ਨੇ। ਪ੍ਰਿਓ ਪ੍ਰਿਓ ਚਵੈ ਬਬੀਹਾ ਬੋਲੇ ਬੀਂਡਾ, ਕਿ ਉਹ ਪ੍ਰਿਓ ਪ੍ਰਿਓ ਕਰ ਰਿਹਾ, ਬਬੀਹਾ ਵੀ ਜਿਹੜਾ ਚਾਰ ਚਫੇਰੇ ਜਿਹੜਾ ਉਹ ਆਵਾਜ਼ਾਂ ਕੱਢ ਰਿਹਾ। ਭੁਯੰਗਮ ਫਿਰੈ ਡਸੰਤੇ, ਭੁਯੰਗਮ ਕਹਿੰਦੇ ਨੇ ਸੱਪ ਨੂੰ। ਹੁਣ ਮੀਂਹ ਆਇਆ, ਜਿਹੜੇ ਖੁੱਡਾਂ ਦੇ ਵਿੱਚ ਬੜੇ ਸੀ ਉਹ ਵੀ ਨਿਕਲ ਆਏ, ਚਾਰ ਚਫੇਰੇ ਸੱਪ ਵੀ ਆ ਗਏ ਨੇ, ਡੰਗ ਵੀ, ਕਿਉਂਕਿ ਮੈਕਸਿਮਮ ਜਿਹੜੀਆਂ ਸਨੇਕ ਬਾਈਟਸ ਇਨਸੀਡੈਂਟਸ ਹੁੰਦੀਆਂ ਨੇ ਉਹ ਇਹਨਾਂ ਦਿਨਾਂ 'ਚ ਹੁੰਦੀਆਂ। ਔਰ ਮੈਂ ਇੱਕ ਵੈਬਸਾਈਟ ਹੈ, ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਸੀ ਜੇ ਇਹਨਾਂ ਦਿਨਾਂ ਚੰਡੀਗੜ੍ਹ ਦੇ ਆਲੇ ਦੁਆਲੇ ਬੜੇ ਸੱਪ ਨੇ। ਨੰਬਰ ਦਿੱਤਾ ਸੀ ਕਿਸੇ ਮਦਾਰੀ ਦਾ। ਮੈਂ ਕਿਹਾ ਅਜੇ ਵੀ ਤੁਸੀਂ ਮਦਾਰੀਆਂ ਤੋਂ ਸੱਪ ਕੀ ਕਰਾਓਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਭੁਯੰਗਮ ਫਿਰੇ ਡਸੰਤੇ, ਵੀ ਚਾਰ ਚਫੇਰੇ ਸੱਪ ਵੀ ਘੁੰਮ ਰਹੇ ਨੇ। ਹੁਣ ਉਹਨਾਂ ਨੂੰ ਵੀ ਮੌਜ ਲੱਗੀ ਹੈ ਕਿ ਵੀ ਬਾਹਰ ਆਏ ਨੇ, ਗਰਮੀ ਚੋਂ ਛੁਟਕਾਰਾ ਹੋਇਆ। ਮੱਛਰ ਡੰਗ, ਹੁਣ ਮੱਛਰ ਨਹੀਂ ਛੱਡਿਆ ਗੁਰੂ ਨਾਨਕ ਸਾਹਿਬ ਨੇ, ਉਹਨਾਂ ਵੀ ਮੱਛਰ ਨੂੰ ਵੀ ਯਾਦ ਕਰਾਇਆ। ਲੰਮੀਆਂ ਪੂੰਛਾਂ ਆ ਕੇ ਮੈਂ ਡੰਗ ਮਾਰ ਕੇ ਹੂੰ ਕਰਕੇ ਉੱਡ ਜਾਂਦਾ ਹੈਲੀਕਾਪਟਰ ਦੀ ਤਰ੍ਹਾਂ। ਗੁਰੂ ਸਾਹਿਬ ਕਹਿੰਦੇ ਮੱਛਰ ਡੰਗ, ਵੀ ਮੱਛਰ ਵੀ ਡੰਗ ਮਾਰਨ ਲਈ ਐਨ ਹੁਣ ਤਿਆਰ ਬੈਠੇ। ਸਾਇਰ ਭਰ ਸੁਪਰ, ਸਾਇਰ ਵੈਸੇ ਸਮੁੰਦਰ ਨੂੰ ਕਹਿੰਦੇ ਨੇ, ਪਰ ਸਾਇਰ ਸਮੁੰਦਰ ਸਰੋਵਰ ਨੂੰ ਵੀ ਕਹਿੰਦੇ ਨੇ, ਛੱਪੜ ਵੀ, ਟੋਬੇ ਵੀ, ਕਿ ਸਾਰੇ ਪਾਣੀ ਨਾਲ ਭਰੇ ਨੇ। ਸਾਇਰ ਭਰ ਸੁਪਰ ਬਿਨ ਹਰ ਕਿਉਂ ਸੁਖ ਪਾਈ। ਮੱਛਰ ਤਾਂ ਹੀ ਆਇਆ ਨਾ, ਸਾਰਾ ਪਾਣੀ ਭਰਿਆ, ਉੱਥੇ ਹੂੰ ਕਰਕੇ ਨਿਕਲ ਆਇਆ ਜੀ। ਬਿਨ ਹਰ ਕਿਉਂ ਸੁਖ ਪਾਈਏ। ਹੁਣ ਇਹ ਨੇਚਰ ਨੂੰ ਬਿਆਨ ਕੀਤਾ। ਇੱਕ ਪਾਸੇ ਖੂਬਸੂਰਤੀ ਹੈ, ਮੋਰ ਹੈ, ਪਪੀ ਹੈ, ਦੂਜੇ ਪਾਸੇ ਖੌਫ ਵੀ ਹੈ, ਸੱਪ ਹੈ, ਮੱਛਰ ਹੈ, ਔਰ ਉਸ ਧਰਤੀ ਤੇ ਵਾਪਰਦਾ ਹੈ। ਔਰ ਕਿਉਂ ਬਿਨਾਂ ਵਾਹਿਗੁਰੂ ਤੋਂ ਪਿਆਰੇ ਤੋਂ ਸੁਖ ਮਿਲੇ। ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਨਾਨਕ ਪੂਛ ਚਲੋ ਗੁਰ ਆਪਣੇ, ਜੈ ਪ੍ਰਭ ਤੈ ਹੀ ਜਾਈਏ। ਕਿ ਭਾਈ ਇਹ ਵਿਛੋੜਾ ਇਸ ਲਈ ਪਿਆ ਕਿ ਆਪਣੇ ਨਿਰੰਕਾਰ ਦੀ ਰਜ਼ਾ ਵਿੱਚ ਸਮਾਂ ਨਹੀਂ ਗੁਜ਼ਾਰਿਆ, ਗੁਰੂ ਦੀ ਗੱਲ ਨਹੀਂ ਮੰਨੀ। ਨਾਨਕ ਪੂਛ ਚਲੋ ਗੁਰ ਆਪਣੇ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਇਹਦਾ ਸਬਕ ਇਹ ਹੈ ਕਿ ਆਪਣੇ ਗੁਰੂ ਨੂੰ ਪੁੱਛ ਕੇ ਚੱਲ ਜੀ। ਗੁਰ ਕੀ ਮਤ ਤੂੰ ਲੈ ਇਹ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜੈ ਪ੍ਰਭ ਤੈ ਹੀ ਜਾਈਏ। ਤੇ ਜਦੋਂ ਗੁਰੂ ਦੀ ਗੱਲ ਮੰਨੋਗੇ ਫਿਰ ਪ੍ਰਭੂ ਦੇ ਹੁਕਮ 'ਚ ਜਿੱਥੇ ਵੀ ਸਤਿਗੁਰੂ ਭੇਜਦਾ ਉੱਥੇ ਜਾਓਗੇ, ਜਿੱਥੇ ਰੱਖੇਗਾ ਉੱਥੇ ਰਹੋਗੇ ਜੀ। ਸੋ ਇਹ ਮਹੀਨੇ ਦਾ ਅੱਜ ਪਹਿਲੇ ਦਿਨ ਦਾ, ਜੇ ਮੈਂ ਮਹੀਨੇ ਦਾ ਉਪਦੇਸ਼ ਕਿਹਾ ਤਾਂ ਫਿਰ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਬਹੁਤ ਸ਼ੁਭ ਮਹੀਨਾ ਸੁਣਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੇ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਨਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ
ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ ਟੀਵੀ 84 ਫੁਲਾਦ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।